ਜਿਸ ਤਰ੍ਹਾਂ ਆਪਾਂ ਸਵੇਰੇ ਤੁਹਾਨੂੰ ਦੱਸਿਆ ਸੀ ਵੀ ਜਿਹੜੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਜੋ ਈਰਾਨ ਦੇ ਨਾਲ ਡੀਲ ਸੀਗੀ ਉਹ ਓਵਰ ਆ। ਕਹਿੰਦੇ ਵੀ ਇਟ ਗੋਜ਼ ਫਰੋਮ ਅਨਕੰਡੀਸ਼ਨਲ ਸਰੈਂਡਰ ਟੂ ਓਵਰ। ਸੋ ਇੱਕ ਜਗ੍ਹਾ ਤਾਂ ਉਹ ਇਸਲਾਮਿਕ ਸਟੇਟ ਆਫ ਜਾਪਾਨ ਵੀ ਕਹਿ ਗਿਆ ਸੀ, ਤੇ ਹੁਣ ਦੁਬਾਰਾ ਕੀ ਫੇਰ ਜਿਹੜੇ ਅਟੈਕ ਆ ਈਰਾਨ ਦੇ ਉੱਤੇ ਸ਼ੁਰੂ ਕਰ ਦਿੱਤੇ ਹੈਗੇ ਆ। ਉਧਰ ਈਰਾਨ ਵਾਲਿਆਂ ਨੇ ਵੀ ਸਟੇਟ ਆਫ ਹਾਰਮੋਜ਼ ਦੇ ਵਿੱਚ ਤੇ ਬਹਿਰੀਨ ਦੇ ਵਿੱਚ ਵੀ ਜਿਹੜੇ ਅਟੈਕ ਆ ਉਹ ਕੀਤੇ ਹੈਗੇ ਆ। ਨਾਟੋ ਦੀ ਸਮਿਟ ਦੇ ਉੱਤੇ ਬੋਲਦੇ ਹੋਏ, ਰਿਪੋਰਟਰਸ ਨਾਲ ਗੱਲਬਾਤ ਕਰਦੇ ਹੋਏ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਸੀਜ਼ ਫਾਇਰ ਓਵਰ ਹੈਗਾ ਆ ਤੇ ਹੁਣ ਅਸੀਂ ਕੋਈ ਜਿਹੜੀ ਨੈਗੋਸ਼ੀਏਸ਼ਨ ਆ ਉਹ ਨਹੀਂ ਕਰਾਂਗੇ। ਤੇ ਕਹਿੰਦੇ ਵੀ ਇਹ ਇੱਕ ਤਰ੍ਹਾਂ ਨਾਲ ਵੇਸਟ ਆਫ ਟਾਈਮ ਹੈਗਾ ਆ। ਸੋ ਅਸੀਂ ਹੁਣ ਦੇਖਾਂਗੇ ਵੀ ਕੀ ਈਰਾਨ ਦੇ ਨਾਲ ਕਰਨਾ ਹੈਗਾ। ਜੀ ਬਸ਼ੇਰ ਸ਼ਬਾਰ ਬੰਦਰ ਅਬਾਸ ਇੱਥੇ ਜਿਹੜੇ ਆ ਯੂਐਸ ਦੇ ਬੋਮਬਸ ਲਗਾਤਾਰ ਡਿੱਗ ਰਹੇ ਆ। ਯੂਐਨ ਦੇ ਵਿੱਚ ਸ਼ਿਕਾਇਤ ਲਾਈ ਆ ਈਰਾਨ ਵਾਲਿਆਂ ਨੇ ਯੂਐਸ ਤੇ ਜਿਹੜੇ ਉਹ ਉਲਟ, ਤੇ ਟਰੰਪ ਉਹਨਾਂ ਨੇ ਇਹ ਧਮਕੀ ਦਿੱਤੀ ਆ ਵੀ 20 ਗੁਣਾ ਵੱਧ ਸ਼ਕਤੀ ਦੇ ਨਾਲ ਈਰਾਨ ਦੇ ਉੱਤੇ ਹਮਲਾ ਜਿਹੜਾ ਉਹ ਕੀਤਾ ਜਿਹੜਾ ਜਾਵੇਗਾ। ਸੋ ਏਅਰ ਰਾਈਡ ਸਾਇਰਨਸ ਜਿਹੜੇ ਬਹਿਰੀਨ ਦੇ ਵਿੱਚ, ਜਿੱਦਾਂ ਤੁਸੀਂ ਦੱਸਿਆ ਵੀ ਉੱਥੇ ਵੀ ਹਮਲਾ ਹੋਇਆ, ਵੀ ਉੱਥੇ ਜਿਹੜੇ ਉਹ ਚੱਲੇ ਹੈਗੇ ਆ। ਸੋ ਆਪਾਂ ਫਿਰ ਜਿੱਦਾਂ ਫਰਵਰੀ ਦੇ ਐਂਡ ਦੇ ਵਿੱਚ ਸ਼ੁਰੂਆਤ ਹੋਈ ਸੀਗੀ ਵਾਰ ਦੀ, ਉਹੀ ਚੀਜ਼ ਦੁਬਾਰਾ ਆਪਾਂ ਨੂੰ ਲੱਗਦਾ ਹੈ ਵੀ ਉਹ ਦੇਖਣ ਨੂੰ ਮਿਲ ਸਕਦੀ ਹੈਗੀ ਆ। ਸੋ ਕਹਿੰਦੇ ਵੀ ਹੈਵੀਐਸਟ ਵੇਵ ਆਫ ਏਅਰ ਸਟ੍ਰਾਈਕਸ ਦੇ ਨਾਲ ਹੁਣ ਤੱਕ ਸੀਜ਼ ਫਾਇਰ ਤੋਂ ਬਾਅਦ 'ਚ MOU ਸਾਈਨ ਹੋਣ ਤੋਂ ਬਾਅਦ ਦੇ ਵਿੱਚ ਇਹਨਾਂ ਉੱਤੇ ਹਮਲਾ ਜਿਹੜਾ ਉਹ ਹੋਇਆ ਆ। ਨਾਰਥ ਈਸਟਰਨ ਈਰਾਨ ਦੇ ਵਿੱਚ ਇੱਕ ਰੇਲਵੇ ਬ੍ਰਿਜ ਦੇ ਉੱਤੇ ਵੀ US ਦੀ ਏਅਰ ਸਟ੍ਰਾਈਕ ਹੋਈ ਹੈਗੀ ਆ। ਜਿਹੜੇ ਉੱਥੋਂ ਦੇ ਲੋਕਲ ਆ ਉਹ ਦੱਸ ਰਹੇ ਆ ਵੀ 7 ਜਿਹੜੇ ਐਨਮੀ ਪ੍ਰੋਜੈਕਟਾਈਲਸ ਆ ਉਹ ਉੱਥੇ ਆ ਕੇ ਜਿਹੜੀਆਂ ਉਹ ਵੱਜੀਆਂ ਹੈਗੀਆਂ ਆ। ਸੋ ਸਟੇਟ ਆਫ ਹਾਰਮੋਜ਼ ਦੇ ਅਟੈਕਸ ਤੋਂ ਬਾਅਦ ਜੋ ਈਰਾਨ ਨੇ ਕੀਤਾ ਸੀਗਾ, ਉਸ ਤੋਂ ਬਾਅਦ 'ਚ US ਦੇ ਦੁਆਰਾ ਇਹ ਜਿਹੜੇ ਹਮਲੇ ਆ ਉਹਨਾਂ ਨੂੰ ਤੇਜ਼ ਕਰ ਦਿੱਤਾ ਗਿਆ ਆ। ਕੋਇਨਸੀਡੈਂਟਲੀ ਇਹ ਲੜਾਈ ਉਦੋਂ ਦੁਬਾਰਾ ਸ਼ੁਰੂ ਹੋਈ ਆ ਜਦ ਡਿਪਾਰਟਮੈਂਟ ਆਫ ਡਿਫੈਂਸ ਦੇ ਸਕੱਤਰ ਪੀਟ ਹੈਗਸੈਥ ਇਜ਼ਰਾਈਲ ਦਾ ਦੌਰਾ ਕਰਕੇ ਆਏ ਹੈਗੇ। ਜਿਸ ਤਰ੍ਹਾਂ ਆਪਾਂ ਸਵੇਰੇ ਤੁਹਾਨੂੰ ਦੱਸਿਆ ਸੀ ਵੀ ਜਿਹੜੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਜੋ ਈਰਾਨ ਦੇ ਨਾਲ ਡੀਲ ਸੀਗੀ ਉਹ ਓਵਰ ਆ। ਕਹਿੰਦੇ ਵੀ ਇਟ ਗੋਜ਼ ਫਰੋਮ ਅਨਕੰਡੀਸ਼ਨਲ ਸਰੈਂਡਰ ਟੂ ਓਵਰ। ਸੋ ਇੱਕ ਜਗ੍ਹਾ ਤਾਂ ਉਹ ਇਸਲਾਮਿਕ ਸਟੇਟ ਆਫ ਜਾਪਾਨ ਵੀ ਕਹਿ ਗਿਆ ਸੀ, ਤੇ ਹੁਣ ਦੁਬਾਰਾ ਕੀ ਫੇਰ ਜਿਹੜੇ ਅਟੈਕ ਆ ਈਰਾਨ ਦੇ ਉੱਤੇ ਸ਼ੁਰੂ ਕਰ ਦਿੱਤੇ ਹੈਗੇ ਆ। ਉਧਰ ਈਰਾਨ ਵਾਲਿਆਂ ਨੇ ਵੀ ਸਟੇਟ ਆਫ ਹਾਰਮੋਜ਼ ਦੇ ਵਿੱਚ ਤੇ ਬਹਿਰੀਨ ਦੇ ਵਿੱਚ ਵੀ ਜਿਹੜੇ ਅਟੈਕ ਆ ਉਹ ਕੀਤੇ ਹੈਗੇ ਆ। ਨਾਟੋ ਦੀ ਸਮਿਟ ਦੇ ਉੱਤੇ ਬੋਲਦੇ ਹੋਏ, ਰਿਪੋਰਟਰਸ ਨਾਲ ਗੱਲਬਾਤ ਕਰਦੇ ਹੋਏ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਸੀਜ਼ ਫਾਇਰ ਓਵਰ ਹੈਗਾ ਆ ਤੇ ਹੁਣ ਅਸੀਂ ਕੋਈ ਜਿਹੜੀ ਨੈਗੋਸ਼ੀਏਸ਼ਨ ਆ ਉਹ ਨਹੀਂ ਕਰਾਂਗੇ। ਤੇ ਕਹਿੰਦੇ ਵੀ ਇਹ ਇੱਕ ਤਰ੍ਹਾਂ ਨਾਲ ਵੇਸਟ ਆਫ ਟਾਈਮ ਹੈਗਾ ਆ। ਸੋ ਅਸੀਂ ਹੁਣ ਦੇਖਾਂਗੇ ਵੀ ਕੀ ਈਰਾਨ ਦੇ ਨਾਲ ਕਰਨਾ ਹੈਗਾ। ਜੀ ਬਸ਼ੇਰ ਸ਼ਬਾਰ ਬੰਦਰ ਅਬਾਸ ਇੱਥੇ ਜਿਹੜੇ ਆ US ਦੇ ਬੋਮਬਸ ਲਗਾਤਾਰ ਡਿੱਗ ਰਹੇ ਆ। ਯੂਐਨ ਦੇ ਵਿੱਚ ਸ਼ਿਕਾਇਤ ਲਾਈ ਆ ਈਰਾਨ ਵਾਲਿਆਂ ਨੇ US ਤੇ ਜਿਹੜੇ ਉਹ ਉਲਟ, ਤੇ ਟਰੰਪ ਉਹਨਾਂ ਨੇ ਇਹ ਧਮਕੀ ਦਿੱਤੀ ਆ ਵੀ 20 ਗੁਣਾ ਵੱਧ ਸ਼ਕਤੀ ਦੇ ਨਾਲ ਈਰਾਨ ਦੇ ਉੱਤੇ ਹਮਲਾ ਜਿਹੜਾ ਉਹ ਕੀਤਾ ਜਿਹੜਾ ਜਾਵੇਗਾ। ਸੋ ਏਅਰ ਰਾਈਡ ਸਾਇਰਨਸ ਜਿਹੜੇ ਬਹਿਰੀਨ ਦੇ ਵਿੱਚ, ਜਿੱਦਾਂ ਤੁਸੀਂ ਦੱਸਿਆ ਵੀ ਉੱਥੇ ਵੀ ਹਮਲਾ ਹੋਇਆ, ਵੀ ਉੱਥੇ ਜਿਹੜੇ ਉਹ ਚੱਲੇ ਹੈਗੇ ਆ। ਸੋ ਆਪਾਂ ਫਿਰ ਜਿੱਦਾਂ ਫਰਵਰੀ ਦੇ ਐਂਡ ਦੇ ਵਿੱਚ ਸ਼ੁਰੂਆਤ ਹੋਈ ਸੀਗੀ ਵਾਰ ਦੀ, ਉਹੀ ਚੀਜ਼ ਦੁਬਾਰਾ ਆਪਾਂ ਨੂੰ ਲੱਗਦਾ ਹੈ ਵੀ ਉਹ ਦੇਖਣ ਨੂੰ ਮਿਲ ਸਕਦੀ ਹੈਗੀ ਆ। ਸੋ ਕਹਿੰਦੇ ਵੀ ਹੈਵੀਐਸਟ ਵੇਵ ਆਫ ਏਅਰ ਸਟ੍ਰਾਈਕਸ ਦੇ ਨਾਲ ਹੁਣ ਤੱਕ ਸੀਜ਼ ਫਾਇਰ ਤੋਂ ਬਾਅਦ 'ਚ MOU ਸਾਈਨ ਹੋਣ ਤੋਂ ਬਾਅਦ ਦੇ ਵਿੱਚ ਇਹਨਾਂ ਉੱਤੇ ਹਮਲਾ ਜਿਹੜਾ ਉਹ ਹੋਇਆ ਆ। ਨਾਰਥ ਈਸਟਰਨ ਈਰਾਨ ਦੇ ਵਿੱਚ ਇੱਕ ਰੇਲਵੇ ਬ੍ਰਿਜ ਦੇ ਉੱਤੇ ਵੀ US ਦੀ ਏਅਰ ਸਟ੍ਰਾਈਕ ਹੋਈ ਹੈਗੀ ਆ। ਜਿਹੜੇ ਉੱਥੋਂ ਦੇ ਲੋਕਲ ਆ ਉਹ ਦੱਸ ਰਹੇ ਆ ਵੀ 7 ਜਿਹੜੇ ਐਨਮੀ ਪ੍ਰੋਜੈਕਟਾਈਲਸ ਆ ਉਹ ਉੱਥੇ ਆ ਕੇ ਜਿਹੜੀਆਂ ਉਹ ਵੱਜੀਆਂ ਹੈਗੀਆਂ ਆ। ਸੋ ਸਟੇਟ ਆਫ ਹਾਰਮੋਜ਼ ਦੇ ਅਟੈਕਸ ਤੋਂ ਬਾਅਦ ਜੋ ਈਰਾਨ ਨੇ ਕੀਤਾ ਸੀਗਾ, ਉਸ ਤੋਂ ਬਾਅਦ 'ਚ US ਦੇ ਦੁਆਰਾ ਇਹ ਜਿਹੜੇ ਹਮਲੇ ਆ ਉਹਨਾਂ ਨੂੰ ਤੇਜ਼ ਕਰ ਦਿੱਤਾ ਗਿਆ ਆ। ਕੋਇਨਸੀਡੈਂਟਲੀ ਇਹ ਲੜਾਈ ਉਦੋਂ ਦੁਬਾਰਾ ਸ਼ੁਰੂ ਹੋਈ ਆ ਜਦ ਡਿਪਾਰਟਮੈਂਟ ਆਫ ਡਿਫੈਂਸ ਦੇ ਸਕੱਤਰ ਪੀਟ ਹੈਗਸੈਥ ਇਜ਼ਰਾਈਲ ਦਾ ਦੌਰਾ ਕਰਕੇ ਆਏ ਹੈਗੇ।